ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ। ਜੀ ਹਾਂ, ਦੈਨਿਕ ਭਾਸਕਰ ਦੇ ਵਿੱਚ ਛਪੀ ਇੱਕ ਖਬਰ ਦੇ ਮੁਤਾਬਕ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਇੱਕ ਬਾਹਰਲੇ ਮੁਲਕ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ। ਖਬਰ ਇਹ ਕਹਿੰਦੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵੀ ਕੀਨੀਆ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ। ਇਸ ਬਾਬਤ ਬਕਾਇਦਾ ਕੇਂਦਰੀ ਵਿਦੇਸ਼ ਮਹਿਕਮੇ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਨਮੋਲ ਵੀ ਮੂਸੇਵਾਲਾ ਕਤਲकांड ਦੇ ਵਿੱਚ ਵਾਂਟਡ ਹੈ ਤੇ ਇਸ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਲਾਰੈਂਸ ਦੇ ਭਾਣਜੇ ਸਚਿਨ ਥਾਪਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ। ਜੀ ਹਾਂ, ਵਿਦੇਸ਼ ਮਹਿਕਮੇ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਨੇ ਇਹ ਗੱਲ ਕਹੀ ਹੈ ਕਿ ਮੂਸੇਵਾਲਾ ਕਤਲकांड ਦੇ ਵਿੱਚ ਅਜ਼ਰਬੈਜਾਨ ਤੇ ਕੀਨੀਆ ਦੇ ਵਿੱਚ ਇੱਕ ਸ਼ੱਕੀ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਇਹ ਦੋਨੇ ਦੇਸ਼ਾਂ ਦੇ ਅਫਸਰਾਂ ਦੇ ਸੰਪਰਕ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਇਸ ਬਾਬਤ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਇਸ ਤੋਂ ਪਹਿਲਾਂ ਵਿਦੇਸ਼ ਮਹਿਕਮੇ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਦੋਨਾਂ ਦੀ ਕ੍ਰਿਮੀਨਲ ਹਿਸਟਰੀ ਸਾਂਝੀ ਕੀਤੀ ਸੀ ਤਾਂ ਕਿ ਇਹਨਾਂ ਨੂੰ ਭਾਰਤ ਲਿਆ ਜਾ ਸਕੇ। ਜੇਕਰ ਇਸ ਗੱਲ ਤੇ ਗੌਰ ਕਰੀਏ ਕਿ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਣ ਭੱਜੇ ਕਿਵੇਂ। ਲਾਰੈਂਸ ਦਾ ਭਰਾ ਲੱਗਦਾ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਣ ਉਹਦਾ ਲੱਗਦਾ ਭਾਂਜਾ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਇਹ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸਨ। ਲਾਰੈਂਸ ਬਿਸ਼ਨੋਈ ਨੇ ਹੀ ਉਹਨਾਂ ਨੂੰ ਫੇਕ ਪਾਸਪੋਰਟ ਬਣਾ ਕੇ ਦਿੱਤਾ ਸੀ ਤੇ ਫਰਾਰ ਕਰਵਾਤਾ ਸੀ। ਇਹ ਪਾਸਪੋਰਟ ਬਣੇ ਕਿਵੇਂ, ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪਾਸਪੋਰਟ ਦੇ ਲਈ ਪੁਲਿਸ ਇਨਕੁਆਇਰੀ ਹੋਣੀ ਲਾਜ਼ਮੀ ਹੈ। ਇਹ ਪਹਿਲਾਂ ਨੇਪਾਲ ਜਾਂਦੇ ਨੇ, ਨੇਪਾਲ ਤੋਂ ਬਾਅਦ ਉਹ ਕੈਨੇਡਾ ਤੇ ਦੁਬਈ ਨਿਕਲ ਜਾਂਦੇ ਨੇ। ਉੱਥੋਂ ਸਚਿਨ ਥਾਪਣ ਅਜ਼ਰਬੈਜਾਨ ਨਿਕਲ ਜਾਂਦਾ ਹੈ ਜਿੱਥੋਂ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਅਨਮੋਲ ਬਿਸ਼ਨੋਈ ਦੇ ਬਾਰੇ ਖਬਰ ਆ ਰਹੀ ਹੈ ਕਿ ਉਹ ਕੀਨੀਆ ਭੱਜ ਗਿਆ ਸੀ, ਉਹਨੂੰ ਉੱਥੋਂ ਵੀ ਫੜਿਆ ਜਾ ਚੁੱਕਿਆ। ਦੋਨਾਂ ਨੇ ਫਰਜ਼ੀ ਨਾਮ ਪਤੇ ਤੇ ਪਾਸਪੋਰਟ ਬਣਾਏ ਸਨ। ਉਧਰ ਦੂਜੇ ਪਾਸੇ ਦੇਸ਼ ਦੇ ਵਿੱਚ ਟਾਰਗੇਟ ਕਿਲਿੰਗ ਕਰਨ ਵਾਲੇ ਗੈਂਗਸਟਰ ਹੁਣ ਦਿੱਲੀ ਪੁਲਿਸ ਨੇ ਇਹਨਾਂ ਤੇ ਵੱਡਾ ਐਕਸ਼ਨ ਲਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੇ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਯਾਨੀ ਕਿ ਯੂਆਪਾ ਲਗਾ ਦਿੱਤਾ ਗਿਆ। ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਇਲਾਵਾ ਉਹਨਾਂ ਦੇ ਵਿਰੋਧੀ ਬੰਬੀਹਾ ਗੈਂਗ ਦੇ ਲੱਕੀ ਪਟਿਆਲ, ਨੀਰਜ ਬਵਾਨਾ ਤੇ ਵੀ ਇਸ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਇਸ ਸਬੰਧ ਦੇ ਵਿੱਚ ਕੇਂਦਰੀ ਗ੍ਰਹਿ ਮਹਿਕਮੇ ਦੀ ਦਿੱਲੀ ਪੁਲਿਸ ਤੇ ਰਾਸ਼ਟਰੀ ਜਾਂਚ ਏਜੰਸੀ ਯਾਨੀ ਕਿ NIA ਦੇ ਅਫਸਰਾਂ ਨੇ ਮੀਟਿੰਗ ਵੀ ਕੀਤੀ ਹੈ। ਇਸ ਤੋਂ ਬਾਅਦ ਕੇਂਦਰ ਦੇ ਹੁਕਮ ਤੇ ਇਹ ਐਕਸ਼ਨ ਲਿਆ ਗਿਆ। FIR ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਨਾਮਜ਼ਦ ਕੀਤੇ ਗਏ ਨੇ। ਇਹਨਾਂ ਦੇ ਵਿੱਚ ਲਾਰੈਂਸ, ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ, ਵਿਕਰਮ ਬਰਾੜ, ਕਾਲਾ ਜਠੇੜੀ, ਜਸਦੀਪ ਉਰਫ ਜੱਗੂ ਭਗਵਾਨਪੁਰੀਆ, ਸਚਿਨ ਥਾਪਣ, ਲਾਰੈਂਸ ਦਾ ਭਰਾ ਅਨਮੋਲ ਤੇ ਲਖਬੀਰ ਸਿੰਘ ਲੰਡਾ ਦੇ ਨਾਂ ਸ਼ਾਮਲ ਨੇ। ਉਸ ਤੋਂ ਇਲਾਵਾ ਦੱਸਿਆ ਇਹ ਗਿਆ ਕਿ ਇਹ ਕੈਨੇਡਾ, ਦੁਬਈ ਤੇ ਪਾਕਿਸਤਾਨ ਤੋਂ ਆਪਰੇਸ਼ਨ ਚਲਾ ਰਹੇ ਨੇ। ਬੰਬੀਹਾ ਗੈਂਗ ਦੇ ਜਿਹੜੇ ਲੋਕਾਂ ਤੇ, ਜਿਹੜੇ ਗੈਂਗਸਟਰਾਂ ਤੇ ਇਹ ਧਾਰਾ ਲਾਈ ਗਈ ਆ, ਉਹਨਾਂ ਦੇ ਵਿੱਚ ਅਰਮੀਨੀਆ ਬੈਠ ਕੇ ਗੈਂਗ ਚਲਾ ਰਿਹਾ ਗੌਰਵ ਉਰਫ ਲੱਕੀ ਪਟਿਆਲ, ਅਮਿਤ ਡਾਗਰ, ਕੌਸ਼ਲ ਚੌਧਰੀ, ਨੀਰਜ ਬਵਾਨਾ, ਭੁੱਪੀ ਰਾਣਾ, ਸੁਨੀਲ ਉਰਫ ਟਿੱਲੂ ਤਾਜਪੁਰੀਆ, ਬਾਬਾ ਢੱਲਾ ਉਰਫ ਗੁਰਵਿੰਦਰ ਨੂੰ ਸ਼ਾਮਲ ਕੀਤਾ ਗਿਆ। ਅਮਿਤ ਡਾਗਰ ਤੇ ਕੌਸ਼ਲ ਚੌਧਰੀ ਮੋਹਾਲੀ ਦੇ ਵਿੱਚ ਅਗਸਤ 2021 ਦੇ ਵਿੱਚ ਹੋਏ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਸਾਜ਼ਿਸ਼ ਕਰਤਾ ਦੱਸਿਆ ਗਿਆ। ਖੁਫੀਆ ਏਜੰਸੀਆਂ ਦਾ ਇਹ ਵੀ ਕਹਿਣਾ ਕਿ ਗੈਂਗਸਟਰ ਹੁਣ ਅੱਤਵਾਦੀ ਜਥੇਬੰਦੀਆਂ ਦੇ ਟੱਚ ਦੇ ਵਿੱਚ ਸਨ। ਭਾਰਤ ਸਰਕਾਰ ਨੇ ਇਹਨਾਂ ਜਥੇਬੰਦੀਆਂ ਨੂੰ ਅੱਤਵਾਦੀਆਂ ਦੀ ਲਿਸਟ ਦੇ ਵਿੱਚ ਪਾਇਆ ਹੋਇਆ। ਇਹਨਾਂ ਅੱਤਵਾਦੀ ਜਥੇਬੰਦੀਆਂ ਦੇ ਨਾਲ ਮਿਲ ਕੇ ਇਹ ਗੈਂਗਸਟਰ ਭਾਰਤ ਦੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਨੇ। ਹੁਣ ਇਹ ਭਾਰਤ ਕਦੋਂ ਲਿਆਂਦੇ ਜਾਣਗੇ? ਵੱਡਾ ਸਵਾਲ ਇਹ ਹੈ ਕਿ ਗੋਲਡੀ ਬਰਾੜ ਨੂੰ ਕਦੋਂ ਭਾਰਤ ਲਿਆਂਦਾ ਜਾਏਗਾ ਜਿਹਨੇ ਜ਼ਿੰਮੇਵਾਰੀ ਲਈ ਸੀ। ਇਹਦੇ ਨਾਲ ਲਾਰੈਂਸ ਬਿਸ਼ਨੋਈ ਨੂੰ ਮਿਲਦੇ VIP ਟਰੀਟਮੈਂਟ ਤੇ ਵੀ ਲਗਾਤਾਰ